ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਸਤਿ ਸ੍ਰੀ ਅਕਾਲ। क्या बात है चाची काल? ਕੀ ਹਾਲ ਹੈ ਤਾਇਆ ਜੀ? बहुत बढ़िया बहुत बढ़िया बहुत बढ़िया। तुझे सुनाओ ਤੁਹਾਡਾ ਕੀ ਹਾਲ ਜੀ? ਮੈਂ ਠੀਕ ਹਾਂ, ਤੁਹਾਡੇ ਲਈ ਚੀਜ਼ੀ ਲੈ ਕੇ ਆਈ ਹਾਂ। ਮੈਂ ਖਾਊਂਗਾ ਸ਼ੋਅ ਤੋਂ ਬਾਅਦ। ਜਦੋਂ ਮੈਂ ਸ਼ੋਅ ਦੇ ਵਿੱਚ ਖਾ ਲਵਾਂ ਨਾ ਕਈ ਵਾਰੀ ਗਲੇ 'ਚ ਖਰਾਸ਼ ਆ ਜਾਂਦੀ ਹੈ। ਦੱਸੋ ਮੈਂ ਕੀ ਲੈ ਕੇ ਆਈ ਹਾਂ? ਮੇਰੇ ਵਾਸਤੇ ਲੈ ਕੇ ਆਈ ਹੈ ਮੱਠੀ। ਹਾਂ, ਚਾਹ ਵੀ ਆਈ ਹੈ, ਉਹ ਵੀ ਪੀਆਂਗੇ। ਦੇਖੋ ਚਾਹ ਨਾ ਹੋਵੇ ਮੱਠੀ ਹੈ ਨਾ ਤੇ ਸਵਾਦ ਹੀ ਵੱਖਰਾ ਆ ਜਾਂਦਾ। ਬਿਲਕੁਲ ਸਹੀ ਗੱਲ ਹੈ। ਸੋ ਵੀਕਐਂਡ ਤੋਂ ਬਾਅਦ ਹਮਾ ਕੇ ਮੇਰੇ ਬੇਟੇ ਬਹੁਤ ਹਮਾ ਕੇ ਮਤਲਬ ਨਜ਼ਾਰਾ ਆ ਗਿਆ। ਮੈਂ ਦੱਸਦਾ ਪਿਆ मतलब के ना वीकेंड ਤੇ ਨਜ਼ਾਰਾ ਆਇਆ ਇੱਕ ਟੀਟੀ ਨਹੀਂ ਬਣ ਜੋ ਨਹੀਂ ਹੋ ਗਈ ਹੈ ਤਾਂ ਮਸ਼ੀਨਰੀ ਦੀ ਆਵਾਜ਼। ਮਸ਼ੀਨਰੀ ਵੇਖੋ ਜੀ ਮਹਿੰਗੀਆਂ ਚੀਜ਼ਾਂ ਦਾ ਹੀ ਪੰਗਾ। ਟਾਈਮ ਤੇ ਧੋਖਾ ਦੇ ਜਾਂਦੇ ਆਉਂਦੇ ਹੀ ਨਹੀਂ ਭੰਡਣਾ ਸ਼ੁਰੂ ਕਰ ਦੇਈਦਾ। ਨਹੀਂ ਮੈਂ ਗੱਲ ਹੀ ਕੀਤੀ ਹੈ। ਦੇਖੋ ਜੀ ਗੱਲ ਕੀਤੀਆਂ ਗੱਲ ਬਣਦੀ ਹੈ। ਕਿਸੇ ਦੀ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ। ਕੀ ਬਾਤ ਹੈ। ਪਰ ਗੱਲਾਂ ਹੋਰ ਵੀ ਕਰਾਂਗੇ। ਬਾਕੀ ਨਾ ਮੈਂ ਇੱਕ ਦਿਲ ਦੀ ਗੱਲ ਵੀ ਸਾਂਝੀ ਕਰਾਂਗੇ। ਨਹੀਂ ਤਾਇਆ ਚਲ ਆ ਕੇ ਦੱਸਦਾ। ਪੋਜ਼ਿਟਿਵ ਜੀ ਗੱਲ ਹੈ ਇੱਕ। ਹਾਸੇ ਚਾਰੇ ਪਾਸੇ ਸਾਰਿਆਂ ਦਾ ਸਵਾਗਤ ਹੈ। ਸੋ ਪਹਿਲਾਂ ਭਾਈ ਸਾਹਿਬ ਆਏ ਨੇ, ਉਹਨਾਂ ਦੀ ਗੱਲ ਸੁਣਦੇ ਆ, ਫਿਰ ਸੁਣਾਂਗੇ ਤਾਏ ਦੀ ਮੈਂ ਕਿਹਾ ਪਟਾਕੇ ਪੈ ਜਾਓ ਬੁਰਾ। ਹਾਂ ਵੇ ਤਾਇਆ ਸੇ ਹੁਣ ਪੋਜ਼ਿਟਿਵ ਗੱਲ ਦੱਸ। ਮੈਂ ਨਾ ਅੱਜ ਬੜੀ ਅੱਛੀ ਪੋਜ਼ਿਟਿਵ ਗੱਲ ਮੇਰੇ ਦਿਮਾਗ ਚ ਆਈ ਤੇ ਫਿਰ ਮੈਂ ਲਿਖ ਕੇ ਲੈ ਕੇ ਆਇਆ। ਹਾਂਜੀ ਬਈ ਦੇਖੋ ਜੀ ਪਹਿਲਾਂ ਦੱਸਦਾ ਸੁਣ ਰਹੇ ਹੋ ਆਸ਼ਾ ਚਾਰੇ ਪਾਸੇ ਤਾਇਆ ਸ਼ੌਂਕੀ ਤੇ ਹਰਮਨ ਤੁਹਾਡੇ ਨਾਲ ਨੇ। ਹਰਮਨ ਕਹਿੰਦੇ ਨੇ ਕਿ ਇੱਕ ਸਹੀ ਲਿਆ ਹੋਇਆ ਫੈਸਲਾ ਤੁਹਾਨੂੰ ਡਬਲ ਕੌਨਫੀਡੈਂਸ ਦਿੰਦਾ। ਵਾਹ ਵਾਹ ਵਾਹ। ਇੱਕ ਗਲਤ ਲਿਆ ਹੋਇਆ ਫੈਸਲਾ ਤੁਹਾਨੂੰ ਡਬਲ ਐਕਸਪੀਰੀਅੰਸ ਦਿੰਦਾ। ਵਾਹ ਵਾਹ। ਸੋ ਦੋਨੋਂ ਸਾਈਡਸ ਵਿੱਚ ਦੋਨੋਂ ਸਿਚੁਏਸ਼ਨ ਦੇ ਵਿੱਚ ਟੈਨਸ਼ਨ ਲੈਣ ਦੀ ਲੋੜ ਨਹੀਂ। ਬਸ ਆਪਣੇ ਐਫਰਟ ਜਿਹੜੇ ਹੈਗੇ ਆ ਨਾ ਉਹਨੂੰ ਕੰਟੀਨਿਊ ਰੱਖੋ। ਤਾਂ ਜਦੋਂ ਇੰਨੀ ਸਿਆਣੀ ਗੱਲ ਕਰਦਾ ਨਾ ਹੁਣ ਦੇਖੋ ਨਾ ਕੀ ਹੋਣ ਲੱਗ ਜਾਂਦਾ ਮੈਨੂੰ। ਇੱਕ ਸਹੀ ਡਿਸੀਜਨ ਨੇ ਮੇਰਾ ਕੌਨਫੀਡੈਂਸ ਡਬਲ ਕਰਦਾ। ਜੈਕਲੀਨ ਜਦੋਂ ਦੀ ਮੇਰੀ ਲਾਈਫ ਚ ਆਈ ਹੈ। ਇੱਕ ਗਲਤ ਡਿਸੀਜਨ ਨੇ ਮੈਨੂੰ ਐਕਸਪੀਰੀਅੰਸ ਦੇਤਾ ਕਿ ਤਾਈ ਵਰਗੀ ਨਾ ਵਿਆਹ ਨਾ ਕਰਾਓ, ਉਹ ਬਹੁਤ ਕੁੱਟਦੀ ਹੈ। ਦੋਨੋਂ ਪਾਸੇ ਫਿਰ ਮੈਂ ਅੱਜ ਮੈਂ ਤੈਨੂੰ ਇੱਕ ਸਵਾਲ ਪੁੱਛਣਾ ਤੇ ਮੈਨੂੰ ਉਮੀਦ ਹੈ ਤੂੰ ਸੱਚ ਸੱਚ ਜਵਾਬ ਦੇਂਗਾ। ਝੂਠ ਮੈਂ ਬੋਲਦਾ ਹੀ ਨਹੀਂ, ਤੈਨੂੰ ਪਤਾ। ਪਹਿਲਾਂ ਭਾਈ ਸਾਹਿਬ ਦੀ ਗੱਲ ਸੁਣ ਲਈਏ। ਆ ਜੋ ਤੁਸੀਂ ਮਨ ਕੀ ਬਾਤ ਕਰ ਲਿਓ। ਇੱਕ ਇੰਡੀਆ 'ਚ ਤੰਗ ਕੀਤਾ ਕਹਿਣਾ ਤੁਸੀਂ ਕਰ ਲਿਓ। ਤਾਇਆ ਦੇਖ ਦਿਖਾਓ। ਦਿਲ ਤੇ ਹੱਥ ਰੱਖ। ਦਿਲ ਤੇ ਹੱਥ ਰੱਖਿਆ। ਸੱਚ ਸੱਚ ਦੱਸੀ। ਸੱਚੀ ਹਮੇਸ਼ਾ ਤਾਈ ਤੈਨੂੰ ਬਿਨਾਂ ਕਿਸੇ ਗੱਲ ਵਜ੍ਹਾ ਤੇ ਤਾਂ ਨਹੀਂ ਕੁੱਟਦੀ ਹੋਊਗੀ। ਤੂੰ ਜ਼ਰੂਰ ਕੋਈ ਕਾਂਡ ਕਰਦਾ। ਮੈਂ ਦੱਸਦਾ ਹਾਂ। ਉਹਨੂੰ ਡਾਕਟਰ ਨੇ ਨਾ ਦਵਾਈ ਲਿਖੀ ਹੈ। ਹਾਂ ਦਿਨ 'ਚ 2 ਟਾਈਮ, ਦੁਪਹਿਰ 'ਚ 2 ਟਾਈਮ, ਰਾਤ 'ਚ 2 ਟਾਈਮ। ਓਕੇ ਤਾਇਆ ਪਹਿਲਾਂ ਫੜ ਕੇ। ਇਹ ਕਿਹੜੀ ਦਵਾਈ ਹੈ? ਕਹਿੰਦੇ ਨੇ ਜਦੋਂ ਤੂੰ ਉਹਨੂੰ ਕੁੱਟੇਂਗੀ ਨਾ ਤੇਰਾ ਸਟ੍ਰੈਸ ਬਾਹਰ ਨਿਕਲ ਜਾਊਗਾ। ਆਏ ਹੈ ਤਾਇਆ ਤੂੰ ਗਲਤ ਲੈ ਰਿਹਾ ਹੈ। ਨਹੀਂ ਉਹਨੂੰ ਡਾਕਟਰ ਨੇ ਮੈਂ ਆਪ ਡਾਕਟਰ ਤੇ ਫੋਨ ਨਾਲ ਗੱਲ ਕਰਦੇ ਸੁਣਿਆ। ਨੋ 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 ਡਾਕਟਰ ਨੇ ਦਵਾਈ ਕੁੱਟ ਕੇ ਲੈਣ ਨੂੰ ਕਿਹਾ ਹੈ। ਹਾਂ ਤੇ ਉਹਦੀ ਦਵਾਈ ਮੈਂ ਹੀ ਆ ਨਾ। ਉਹ ਕਹਿੰਦੀ ਕਿ ਤੂੰ ਹੀ ਮੇਰਾ ਰੱਬ, ਤੂੰ ਹੀ ਮੇਰੀ ਜਾਨ। ਤੈਨੂੰ ਕੁੱਟ ਕੁੱਟ ਕੇ ਆਪਣੇ ਬਚਾਉਂਗੀ ਪ੍ਰਾਣ। ਜਬ ਤੱਕ ਹੈ ਜਾਨ, ਜਬ ਤੱਕ ਹੈ ਜਾਨ, ਜਬ ਤੱਕ ਹੈ ਜਾਨ। ਆਏ ਹੈ ਤਾਇਆ ਤੇ ਹਾਂਜੀ ਬੱਲੇ ਬੱਲੇ। ਪਤਾ ਕੀ ਕਹਿਣਾ ਚਾਹਨੀ ਹੈ ਦੱਸ। ਮੈਂ ਕਹਿਣਾ ਕੁਛ ਨਹੀਂ ਚਾਹੁੰਦੀ। ਅੱਛਾ ਮੈਨੂੰ ਸਮਝ ਨਹੀਂ ਆਉਂਦਾ ਹੁੰਦਾ ਤੇਰੇ ਹਾਲਾਤਾਂ ਤੇ ਹੱਸਾਂ ਰੋਵਾਂ ਕੀ ਕਰਾਂ। ਬਸ ਅਰਦਾਸ ਕਰਾ ਕਰੋ ਬੜਾ ਖੜਾ ਛੜੀ ਛੋਟਾ। ਨਹੀਂ ਚੱਲਦਾ ਹੈ ਕੋਈ ਗੱਲ ਨਹੀਂ। ਐਡੀ ਗੱਲ ਹੈ ਨਹੀਂ ਜਿੱਡੀ ਤੂੰ ਬਣਾ ਕੇ ਬਹਿ ਗਿਆ। ਜਮੂਰੀ ਨਾਲ ਮੇਰੀ ਦਾੜ ਖਿੱਚ ਦਿੰਦੀ ਬਾਤ। ਕਾਹਦੇ ਨਾਲ? ਜਮੂਰੀ ਨਾਲ। ਵਾਟ ਇਜ਼ ਦੈਟ? ਪਲਾਸ਼ ਵਰਗੀ ਹੁੰਦੀ ਜਮੂਰੀ। ਅੱਛਾ ਸਾਡੇ ਅੰਬਰਸਰ ਪਾਈ ਜਾਂਦੀ ਹੈ। ਅੱਛਾ ਹਾਂ ਜਮੂਰੀ। ਚੱਲ ਕੋਈ ਨਹੀਂ ਤਾਇਆ ਤੂੰ ਦਾੜਾ ਨਾ ਕਰਨਾ ਵੀ ਕੀ ਹੈ ਹੁਣ। ਤੈਨੂੰ ਕਹਿਣ ਲੱਗਿਆ ਸ਼ਰਮ ਨਹੀਂ ਆਈ? ਕੀ ਹੋਇਆ? ਦਾੜਾਂ ਦਾ ਕੀ ਕਰਦਾ ਬੰਦਾ? ਚਿਕਨ ਸੈਸ਼ ਲੈ ਮੈਂ ਕਿੰਨਾ ਚਬਾਉਂਗਾ ਤੇਰੇ ਕੰਨਾਂ ਦਾ ਮਾਸ ਬਣਾ ਕੇ। ਸੌਫਟ ਚਿਕਨ ਸੈਸ਼ ਲਿਖਾ। ਤੈਨੂੰ ਕੁਝ ਨਹੀਂ ਪਤਾ ਹੈਗਾ। ਅੱਛਾ ਚੱਲ ਛੱਡ ਤਾਇਆ। ਮੈਂ ਤਾਂ ਇਹ ਕਹਿਣ ਲੱਗੀ ਸੀ ਉਧਰ ਪੰਜਾਬ ਵਾਲੇ ਲੋਕ ਬਹੁਤ ਖੁਸ਼ ਨੇ। ਕਾਹਦੇ ਵਾਸਤੇ? ਲੈ ਤਾਇਆ ਕਹਿੰਦੇ ਮੀਂਹ ਮੂੰਹ ਪੈ ਗਿਆ। ਵਾਹ ਭਾਈ ਮੈਨੂੰ ਲੱਗਾ ਕਹਿੰਦੇ ਬੱਤੀ ਸਸਤੀ ਕਰਤੀ ਹੈ। ਉਹ ਦਿਨ ਡੁੱਬਾ ਜਦ ਘੋੜੀ ਚੜਿਆ ਕੁੱਬਾ। ਹਾਂ ਪਤਾ ਨਹੀਂ ਕਦੋਂ ਸਸਤੀ ਮਿਲਣੀ ਹੈ। ਉਹ ਜੇ ਸਮਝ ਤਾਇਆ ਬਿਜਲੀ ਦੀ ਹਾਲੇ ਤੂੰ ਗੱਲ ਛੇੜੀ ਹੈ। ਲੋਕ ਵਿਚਾਰੇ ਤਾਂ ਪੈਟਰੋਲ ਦੀਆਂ ਕੀਮਤਾਂ ਵੇਖ ਵੇਖ ਕੇ ਹੀ ਮਤਲਬ ਉਹਨਾਂ ਦਾ ਤਰਾ ਨਿਕਲਿਆ ਪਿਆ। ਮੈਂ ਕਹਿੰਦਾ ਪਿਆ ਦੇਖਣਾ ਬੱਚੇ ਸਾਰੇ ਹੈਗੇ 605 ਵਿੱਚ। ਹਾਂ ਪੈਟਰੋਲ ਪਵਾਉਣ ਲੱਗੇ 605 ਵਿੱਚ। ਇਹ ਬੰਦਾ ਕਹਿੰਦਾ ਕਿ ਮੈਂ ਆਪਣੀ ਗੱਡੀ 'ਚ CNG ਗੈਸ ਲਵਾਉਣਾ। ਫਿਰ ਉਹ YouTube ਤੇ ਜਾ ਕੇ ਸਰਚਾਂ ਮਾਰਦਾ। ਉੱਥੇ ਲੋਕੀ ਗਨਾਉਂਦੇ ਨੇ ਕਿ ਇੰਜਨ ਨੂੰ ਇਹ ਹੋ ਜੂ, ਇੰਜਨ ਨੂੰ ਉਹ ਜੂ, ਤਰਾ ਨਿਕਲ ਜੂ। ਤੂੰ ਵੇਖਿਆ ਨਹੀਂ ਖਬਰਾਂ ਆਈਆਂ? ਕਹਿੰਦੇ ਗੱਡੀ ਫਟ ਗਈ ਇੱਕ। ਉਹ ਜਿਹੜਾ ਵਿਚਾਰਾ ਭਰ ਰਿਹਾ ਸੀ ਪੰਪ ਉਹਦਾ ਕੰਮ ਖਰਾਬ ਹੋ ਗਿਆ।
ਹੁਣ ਸਮਝ ਪਤਾ ਕੀ ਹੁੰਦਾ, ਇਹ ਸ਼ੋਅ ਚੋਂ ਇੱਕ ਅੱਧਾ ਕੇਸ ਹੈ CNG ਤੇ, ਕਿਉਂਕਿ CNG ਵੈਸੇ ਉਂਝ ਸੇਫ ਹੁੰਦੀ ਹੈ। ਅੱਛਾ। ਬਟ ਇਹ ਹੈ ਕਿ ਹੁਣ ਕੋਈ ਟੈਕਨੀਕਲ ਐਰਰ ਹੋਣੀ ਜਿਸ ਕਰਕੇ ਫਟ ਗਈ ਹੈ ਹੈਨਾ। ਕਿਹਾ ਜਾ ਰਿਹਾ ਕਿ ਸ਼ਾਇਦ ਪਿੱਛੇ ਸਿਲੰਡਰ ਰੱਖਿਆ ਪੁਰਾਣਾ ਸੀ। ਅੱਛਾ। ਬਟ ਗੱਲ ਇਹ ਹੈ ਕਿ ਜੇ ਫਟਦਾ ਪਏ ਪੈਟਰੋਲ ਵਾਲੀ ਗੱਡੀ ਵੀ ਸਕਦੀ ਹੈ ਹੈਨਾ, ਕਿਉਂਕਿ ਪੈਟਰੋਲ ਜਿਹੜਾ ਹੁੰਦਾ ਅਚੰਜ ਜਵਲਨਸ਼ੀਲ ਪਦਾਰਥ ਹੈ। ਅੱਛਾ ਚਲੋ ਉਹ ਛੱਡ, ਤੂੰ ਤਾਇਆ ਕਿਹੜੇ ਚੱਕਰਾਂ 'ਚ ਪੈ ਗਿਆ, ਆਪਾਂ ਪੈਟਰੋਲ ਦੀਆਂ ਕੀਮਤਾਂ ਦੀ ਗੱਲ ਕਰ ਰਹੇ ਸੀ। ਕੀਮਤਾਂ ਤੇ ਏਦਾਂ ਵਧੀਆ ਨੇ ਕਿ ਦੇਖੋ ਜੀ ਤੁਸੀਂ ਗੱਡੀ ਘਰ ਵੀ ਨਹੀਂ ਲੈ ਸਕਦੇ, ਕਿਉਂਕਿ ਤੁਸੀਂ ਕਿਸ਼ਤਾਂ ਤੇ ਭਰਦੇ ਪਏ ਹੋ। ਤੇ ਕਿਸ਼ਤ ਭਰੀ ਹੈ ਤੇ ਬਾਹਰ ਲੈਣ ਲਈ ਭਰੀ ਹੈ, ਫਿਰ ਸ਼ੋਰੂਮ 'ਚ ਗੱਡੀ ਲੱਗੀ ਰਹਿੰਦੇ ਹੋ ਜਾ ਕੇ। ਜੀ ਗੱਡੀ ਦੀ ਗੱਲ ਕੀਤੀ ਗਈ ਸੀ, ਕਹਿੰਦੇ ਗੱਡੀ ਦੀ ਅਸਲ ਕੀਮਤ ਜਿਹੜੀ ਹੈ ਨਾ ਉਹ ਤਾਂ ਜਿਹਦੇ ਤੇ ਉਹ ਗੱਡੀ ਵਿਕ ਰਹੀ ਹੈ ਉਹਦੇ ਤੋਂ 1.5 ਤੋਂ 2 ਲੱਖ ਸਸਤੀ ਹੈ। ਇਹ ਕਿੱਦਾਂ ਟੈਕਸੀ ਇੰਨੇ ਪੈ ਜਾਂਦੇ ਨੇ ਉੱਤੇ। ਟੈਕਸ ਹੈ ਇੰਡੀਆ ਦੇ ਵਿੱਚ ਨਾ, ਦੇਖੋ ਜੀ ਮਤਲਬ ਕਹਿ ਲੋ ਕਿ ਤੁਸੀਂ ਟੈਕਸ ਦਿੰਦੇ ਹੋ ਨਾ ਤੁਹਾਨੂੰ ਫਾਇਦਾ ਮਿਲਦਾ ਹੈ। ਹੁਣ ਜਿਵੇਂ ਤੁਸੀਂ ਕਾਓ ਸੈਸ ਦਿੰਦੇ ਹੋ, ਉਹ ਗਾਉ ਰੱਖਿਆ ਸੈਸ ਹੁੰਦਾ ਹਾਂਜੀ, ਐਂਡ ਉਹ ਸੈਸ ਦੇ ਕੇ ਤੁਸੀਂ ਆਪਣੀ ਗੱਡੀ ਦੀ ਬਿਲਡ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ। ਓਕੇ ਉਹ ਕਿਵੇਂ? ਤੁਸੀਂ ਵੇਖੋ, ਤੁਸੀਂ ਹੁਣ ਕਾਓ ਸੈਸ ਭਰਿਆ ਪਰ ਉਹੀ ਕਾਓ ਤੁਹਾਨੂੰ ਸੜਕ ਤੇ ਮਿਲੇਗੀ, ਤੁਹਾਡੀ ਕਾਰ 'ਚ ਵੱਜੇਗੀ। ਜੇ ਚਿੱਬ ਪੈ ਗਏ ਤੇ ਕਾਰ ਦੀ ਕੁਆਲਿਟੀ ਮਾੜੀ। ਲਓ ਜੀ ਆ ਗਏ ਆ ਤੇ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਖਾਸੇ ਚਾਰੇ ਪਾਸੇ। ਤੇਰੇ ਕੋਲ ਹਰ ਗੱਲ ਦਾ ਤਰਕ ਹੈ। ਮੈਂ ਕਹਿੰਦਾ ਪਿਆ ਮੈਨੂੰ ਜੇ ਤੂੰ ਟੈਕਸਾਂ ਦੇ ਨਾਮ ਲੈ, ਤੈਨੂੰ ਮੈਂ ਕੱਲਾ ਦੱਸਦਾ, ਮੈਂ ਐਕਸਪਲੇਨ ਕਰਦਾ। ਚਲ ਕੋਈ ਨਹੀਂ, ਟੈਕਸਾਂ ਬਾਰੇ ਵੀ ਕਿਸੇ ਦਿਨ ਆਪਾਂ ਗੱਲ ਕਰਾਂਗੇ। ਫਿਲਹਾਲ ਤਾਂ ਇੱਕ ਬਿਆਨ ਦੀ ਗੱਲ ਕਰਨੀ ਹੈ ਤੇਰੇ ਨਾਲ। ਉਹਦੇ ਬਾਰੇ ਵੀ ਕਰਦੇ ਆ। ਇੱਕ ਟੈਕਸ ਦਾਰੂ ਤੇ ਲੱਗਦਾ ਮਹਿੰਗੀ ਹੋ ਗਈ। ਦੇਖੋ ਦਾਰੂ ਹੈ ਸਸਤੀ, ਕੋਈ ਬਹੁਤੀ ਮਹਿੰਗੀ ਨਹੀਂ ਹੁੰਦੀ। ਜਿਹੜੀ ਤੁਸੀਂ 1100 ਰੁਪਏ ਚ ਲੈਂਦੇ ਹੋ ਉਹਦਾ ਮਿਨੀਮਮ ਰਿਟੇਲ ਪ੍ਰਾਈਸ ਹੱਦ ਤੋਂ ਹੱਦ ਹੁੰਦਾ ਹੈਗਾ 300 350 ਰੁਪਏ। ਓਕੇ। ਇਹ ਅਸਲ ਦੇ ਵਿੱਚ ਨਾ ਅਜੇ ਦੇਵਗਨ ਸਿਧਾਂਤ ਦੇ ਉੱਤੇ ਹੈ ਇੱਕ ਟੈਕਸ ਲਾਗੂ ਹੈ। ਵਾਟ ਡੂ ਯੂ ਮੀਨ ਅਜੇ ਦੇਵਗਨ ਦੀ ਫਿਲਮ ਆਈ ਸੀਗੀ ਵਨਸ ਅਪਨ ਟਾਈਮ ਇਨ ਮੁੰਬਈ। ਉਹ ਚ ਉਹ ਕਿੰਨਾ ਮਹਿੰਗਾ ਇੱਕ ਅਮਰੂਦ ਦਾ ਲੈ ਕੇ ਨਾ ਪੀਸ ਉਹਨੂੰ ਗਿਫਟ ਕਰਨ ਜਾਂਦਾ ਹੈ ਉਹ ਕੁੰਡਲਾਂ ਵਾਲੀ ਨੂੰ, ਕੰਗਨਾ ਸਮਝ ਗਈ ਮੈਂ। ਉਹ ਕਹਿੰਦਾ ਕੁਝ ਮਹਿੰਗਾ ਨਹੀਂ ਸੀਗਾ, ਸਸਤੇ ਨੂੰ ਮਹਿੰਗਾ ਕਰਤਾ। ਹੈਗੀ ਫੀਲਿੰਗ ਹੈਗੀ। ਇਸੇ ਤਕਰਾਰ ਦੇ ਉੱਤੇ, ਇਸੇ ਤਰਜ਼ ਦੇ ਉੱਤੇ, ਇਸੇ ਤਰਕ ਦੇ ਉੱਤੇ ਸਰਕਾਰ ਨੇ ਦਾਰੂ ਮਹਿੰਗੀ ਕੀਤੀ ਹੋਈ ਹੈ, ਸਸਤੀ ਚੀਜ਼ ਨੂੰ ਮਹਿੰਗੀ। ਚੱਲ ਜੇ ਸ਼ਰਾਬ ਦੀ ਗੱਲ ਕੀਤੀ ਹੋਈ ਹੈ ਤਾਇਆ, ਤਾਂ ਤੈਨੂੰ ਇੱਕ ਖਬਰ ਵੀ ਦੱਸ ਦਿੰਨੀ ਇਹਦੇ ਨਾਲ ਜੁੜੀ। ਤਾਇਆ ਅੱਜ ਕੱਲ ਤਾਂ ਮਤਲਬ ਬੰਦੇ ਚੂਹੇ ਬਹੁਤ ਦਾਰੂ ਪੀਣ ਲੱਗ ਗਏ। ਮੈਨੂੰ ਲੱਗਾ ਪਤਾ, ਕਹਿੰਦੇ ਕੋਈ ਬਾਬਾ ਸਾਨੀ ਲਿਕਰ ਸ਼ਾਪ ਤੋਂ ਦਾਰੂ ਪੀ ਗਏ ਚੂਹੇ। ਤਾਮਿਲਨਾਡੂ ਦੇ ਨੀਲਗਿਰੀ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ। ਉੱਥੇ ਕਹਿੰਦੇ ਵੀ ਚੂਹਿਆਂ ਨੇ ਠੇਕੇ ਦੇ ਵਿੱਚ 12 ਬੋਤਲਾਂ ਵਾਈਨ ਦੀਆਂ ਖਾਲੀ ਕਰ ਦਿੱਤੀਆਂ। ਤਾਂ ਬੜਕਾ ਮਾਰੀਆਂ ਕਿ ਹੋ ਗਏ ਪਤਾ ਨਹੀਂ ਤਾਇਆ। ਤਾਮਿਲਨਾਡੂ ਤੋਂ ਸੀਗੇ ਨਾ, ਪੰਜਾਬੀ ਚੂਹੇ ਹੁੰਦੇ ਤੇ ਹੁਣ ਤੱਕ ਬਾਹਰ ਆਪਾਂ ਲੜ ਕੇ ਸਿਰ ਪਾੜੇ ਹੋਣੇ ਸੀ, ਭੰਗੜੇ ਪੈਂਦੇ ਹੋਣੇ ਸੀ। ਆਹੋ ਜਨਰੇਟਰ ਦੀ ਆਵਾਜ਼ ਤੇ ਠਾ ਜੁਗ ਹੋਈ ਹੋਣੀ ਸੀ। ਖਬਰਾਂ ਤੇ ਨੱਚ ਲੈਣਾ ਸੀ। ਮੈਂ ਤੇ ਕਹਿੰਦਾ ਪਿਆ ਮੈਂ ਠਾਂ ਕਰ ਲੈਣੀ ਸੀ, ਠਾਂ ਕਰ ਲੈਣੀ ਸੀ। ਮੈਂ ਕਹਿੰਦਾ ਮੈਂ ਜੀ ਪੂੰਛ ਦੇ ਸਿਰ ਤੇ ਚੂਹੇ ਨੇ ਬਿਲਕੁਲ ਐ ਸਿੱਧਾ ਆਸਨ ਕਰ ਲੈਣਾ ਸੀਗਾ। ਤੇ ਸ਼ੇਰ ਨੂੰ ਜਾ ਕੇ ਜਾਂਦੀਆਂ ਨੇ। ਸਰਕਾਰ ਆਪਣੀ ਨਾਕਾਮਯਾਬੀਆਂ ਛੁਪਾਉਣ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਹੁਣ ਗੱਲ ਏਦਾਂ, ਯੂਪੀ ਦੇ ਵਿੱਚ CM ਆਦਿੱਤਿਆਨਾਥ ਨੇ ਕਿਹਾ ਹੈ ਕਿ ਬੱਚੇ ਦੋ ਹੀ ਅੱਛੇ। ਵੱਧਦੀ ਹੋਈ ਜਨਸੰਖਿਆ ਨਾ ਇੰਪਲੋਇਮੈਂਟ ਤੇ ਪ੍ਰਗਤੀ ਦੇ ਵਿੱਚ ਰੋਲ ਹੈ। ਇਸ ਕਰਕੇ ਉਹਨਾਂ ਨੇ ਇੱਕ ਐਸਾ ਆਰਡੀਨੈਂਸ ਲੈ ਕੇ ਆਂਦਾ ਯੂਪੀ ਦੇ ਵਿੱਚ ਕਿ ਜਿਨ੍ਹਾਂ ਦੇ 2 ਤੋਂ ਵੱਧ ਬੱਚੇ ਹੈ ਉਹਨਾਂ ਨੂੰ ਸਰਕਾਰੀ ਸੇਵਾਵਾਂ ਨਹੀਂ ਮਿਲਣਗੀਆਂ। ਉਹ ਸਰਕਾਰੀ ਨੌਕਰੀ ਵਾਸਤੇ ਐਲੀਜੀਬਲ ਨਹੀਂ ਹੈਗੇ। ਪਰ ਇਹ ਲੇਟ ਨਹੀਂ ਹੋ ਗਿਆ। ਤੇ ਉਹ ਦੂਜੇ ਪਾਸੋਂ ਕੁਝ ਵਿਪਕਸ਼ ਦੇ ਨੇਤਾ ਜਿਹੜੇ ਹੈਗੇ ਉਹ ਇੱਥੇ ਬਿਆਨ ਦੇ ਰਹੇ ਆ, ਕਿਉਂਕਿ ਦੇਖੋ ਜੀ ਬੇਸਿਕਲੀ ਸਭ ਨੂੰ ਪਤਾ ਹੈ ਕਿ ਇਹ ਇੱਕ ਪਾਰਟਿਕੂਲਰ ਇੱਕ ਜਾਤੀ ਨੂੰ ਸੰਬੋਧਿਤ ਕੀਤਾ ਜਾਂਦਾ ਹੈ, ਕਿਉਂਕਿ ਇਸਲਾਮ ਦੇ ਵਿੱਚ ਏਦਾਂ ਦਾ ਕੁਝ ਵੀ ਨਹੀਂ ਹੈਗਾ ਕਿ ਬੱਚਾ ਇੱਕ ਜਾਂ 2 ਕਰਨੇ ਹੈ ਨਾ। ਤੇ ਉਹ ਹੁਣ ਉਹ ਧਰਮ ਦੇ ਪਾਸੇ ਗੱਲ ਨੂੰ ਲੈ ਗਏ। ਉਹ ਕਹਿੰਦੇ ਜੇ ਕਿਤੇ ਨਿਆਣੇ ਨਹੀਂ ਹੋਣਗੇ ਤੇ ਫੌਜ ਚ ਕਿਹਨੂੰ ਭੇਜੋਗੇ? ਗਧਿਆਂ ਨੂੰ। ਸਮਝੇ ਕਿ ਨਹੀਂ ਗੱਲ? ਹੁਣ ਇਹ ਸਾਰੇ ਤਰਕ ਚੋਂ ਇੱਕ ਗੱਲ ਨਿਕਲਦੀ ਹੈ। ਯੋਗੀ ਜੀ ਕਹਿੰਦੇ ਪਏ ਜਿਆਦਾ ਜਨਸੰਖਿਆ ਏਦਾਂ ਵਧੇਗੀ ਤਾਂ ਫਿਰ ਨੌਕਰੀਆਂ ਨਹੀਂ ਦੇਵਾਂਗੇ ਤੇ ਉਹ ਜਨਸੰਖਿਆ ਵੀ ਘਟ ਜੂਗੀ। ਲੋਕ ਵੈਸੇ ਅੱਜ ਕੱਲ ਘੇਰ ਕੇ ਸਵਾਲ ਪੁੱਛਣ ਲੱਗ ਗਏ, ਬਹੁਤ ਜ਼ਿਆਦਾ ਹੈ ਨਾ। ਵੀਡੀਓਜ਼ ਬਹੁਤ ਆਉਂਦੀਆਂ ਨੇ, ਬਹੁਤ ਸਾਰੀਆਂ। ਮੈਂ ਕਹਿੰਦਾ ਜੀ ਘੇਰ ਲੈਂਦੇ ਆ, ਸਵਾਲ ਪੁੱਛ ਲੈਂਦੇ ਆ। ਆਪਣੇ ਪੰਜਾਬੀਆਂ ਨੇ ਵੈਸੇ ਬਹੁਤ ਕਬਲ ਘੋਟਿਆ ਹੋਇਆ, ਮੈਂ ਹਿਸਾਬ ਲਾਇਆ। ਕੀ ਹੋਇਆ? ਦੇਖੋ ਜੀ ਇਹ ਦੁਨੀਆ 'ਚ ਆਪਣੀ ਬੇਇੱਜ਼ਤੀ ਕਈ ਪੰਜਾਬੀ ਆਪ ਕਰਵਾਉਂਦੇ। ਕੀ ਮਤਲਬ? ਹੁਣ ਪਿੱਛੇ ਕਿਤੇ ਇੱਕ ਵੀਡੀਓ ਵਾਇਰਲ ਹੋਈ ਹੈ, ਆਪਣਾ ਹਿਮਾਚਲ 'ਚ ਖਜਾਰ ਨਹੀਂ ਹੈਗਾ ਜਿੱਥੇ ਛੱਪੜ ਜਿਹਾ ਵੀ ਲੱਗਾ, ਖਜਿਆਰ ਆਹੋ। ਉੱਥੇ ਨਾ ਕਿਤੇ 2 ਪੰਜਾਬੀ ਬੈਠੇ, ਲੋਕਾਂ ਦਾ ਰਸ਼ ਪਿਆ।
ਕੋਕ ਦੇ ਵਿੱਚ ਦਾਰੂ ਮਿਕਸ ਕਰਕੇ ਪੀਂਦੇ ਪਏ ਸੀ ਉਥੇ ਛਾਪਾ ਮਾਰਿਆ ਡੀਸੀ ਨੇ ਆ ਕੇ ਨਾਲ ਆਇਆ ਮੂੰਹ ਤੇ ਮਾਸਕ ਉਤੋਂ ਚਿਪਸ ਨਾਲ ਲੈ ਕੇ ਇੰਜੋਇਮੈਂਟ ਕਰਦੇ ਪਏ ਤੇ ਇੱਕ ਬਜ਼ੁਰਗ ਬੈਠੇ ਉਹਨਾਂ ਦੀ ਉਮਰ ਘੱਟੋ ਘੱਟ ਹੋਣੀ ਆ 65 ਸਾਲ ਆਹ ਕੰਮ ਸ਼ੋਭਾ ਦਿੰਦੇ ਆ ਪਬਲਿਕ ਪਲੇਸ ਤੇ ਮੁੜ ਕੇ ਜਦੋਂ ਡੀਸੀ ਨੇ ਫੜਿਆ ਆ ਕੇ ਮੁੜ ਕੇ ਹੱਥ ਜੋੜ ਜੋੜ ਕੇ ਸੌਰੀ ਕਹਿਣ ਗਲਤ ਗੱਲ ਹੈ ਬਈ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਕਿਸੇ ਵੀ ਥਾਂ ਦੇ ਹੋਣ ਫੋਲੋ ਕਰਨੇ ਚਾਹੀਦੇ ਆ। ਮੈਂ ਕਹਿੰਦਾ ਪੰਜਾਬੀ ਇਨ ਦਾਰੂ ਪੀਂਦੇ ਨਹੀਂ ਜਿੰਨੇ ਉਹ ਬਦਨਾਮ ਕਰਤੇ ਗਏ ਆ। ਬਿਲਕੁਲ ਇਹ ਕੁਝ ਚੰਦ ਲੋਕਾਂ ਦੇ ਕਰਕੇ ਮੇਰੇ ਵੱਲ ਦੇਖ ਲਓ ਆਈ ਓਨਲੀ ਕੰਜ਼ਿਊਮ 80 ml in a week 80 ml ਬਾਈ ਕੁਝ ਐਜ਼ ਅ ਮੈਡੀਸਨ ਲੈਣੀ ਚਾਹੀਦੀ ਨਹੀਂ ਪੀਣੀ ਚਾਹੀਦੀ ਬਿਲਕੁਲ ਐਜ਼ ਅ ਮੈਡੀਸਨ ਲੈਣਾ ਨੋ ਅਸੀਂ ਦਾਰੂ ਪ੍ਰਮੋਟ ਨਹੀਂ ਕਰਦੇ ਨਹੀਂ ਮੈਂ ਵੈਸੇ ਗੱਲ ਹੀ ਕੀਤੀ ਬਈ ਕਹਿੰਦੇ ਕਿ ਜ਼ਿਆਦਾ ਜੋਸ਼ ਹੋਵੇ ਤਾਂ ਬੰਦਾ ਜੋਸ਼ ਖੋ ਪੈਂਦਾ ਆਏ ਹਾਏ ਹੋਸ਼ ਖੋ ਪੈਂਦਾ ਤਾਇਆ ਨਹੀਂ ਜੋਸ਼ ਨੇ ਕੁਝ ਖੋਇਆ ਮਤਲਬ ਕਿ ਜੋਸ਼ੀ ਜੀ ਨੇ ਕੁਝ ਖੋ ਲਿਆ ਜੋਸ਼ੀ ਜੀ ਨੂੰ ਤਾਂ ਕਹਿੰਦੇ 6 ਸਾਲਾਂ ਲਈ ਬਾਹਰ ਕੱਢਤਾ ਹਾਂ ਜਿਹਨੇ ਐਲਾਨ ਕਰਤਾ ਕਹਿੰਦੇ ਮੈਂ ਹੁਣ ਫਿਰ ਆਜ਼ਾਦ ਲੜਾਂਗਾ ਹਾਂਜੀ ਹਾਂ ਅਨਿਲ ਜੋਸ਼ੀ ਅੰਬਰਸਰ ਪਰ ਤਾਇਆ ਗੱਲ ਇਹ ਹੈ ਅਨਿਲ ਜੋਸ਼ੀ ਉਹਨਾਂ ਦਾ ਕਸੂਰ ਕੀ ਹੈ ਉਹਨਾਂ ਨੇ ਭਾਜਪਾ ਦੇ ਖਿਲਾਫ ਤਾਂ ਨਹੀਂ ਕੁਝ ਬੋਲਿਆ ਪਰ ਕਿਸਾਨਾਂ ਦੇ ਹੱਕ 'ਚ ਜ਼ਰੂਰ ਬੋਲਿਆ ਮੈਂ ਦੱਸਦਾ ਵਾਂ ਮੈਨੂੰ ਤਾਂ ਦੂਰ ਤੱਕ ਕਿੱਦਾਂ ਤੋਂ ਦਿਖਦੀਆਂ ਪਈਆਂ ਨੇ ਨਾ ਕਿਤੇ ਨਾ ਕਿਤੇ ਮੈਨੂੰ ਹਜੇ ਵੀ ਜੋ ਮੇਰਾ ਪੋਲੀਟੀਕਲ ਸ਼ਰੰਤਰ ਦਾ ਦਿਮਾਗ ਚੱਲਦਾ ਪਿਆ ਉਹ ਕਹਿੰਦਾ ਪਿਆ ਕਿ ਜਦੋਂ ਕੋਈ ਅੰਦੋਲਨ ਤੋੜਨਾ ਹੈ ਤਾਂ ਆਪਣੇ ਬੰਦੇ ਇਦਾਂ ਹੀ ਵਿੱਚ ਪਾਏ ਜਾਂਦੇ ਆ ਯੂ ਮੀਨ ਟੂ ਸੇ ਵੀ ਇਦਾਂ ਦਾ ਕੁਝ ਹੋ ਸਕਦਾ ਹੈ ਹਾਂ ਬਿਲਕੁਲ ਮੇਰਾ ਦਿਮਾਗ ਇਹ ਕਹਿੰਦਾ ਬਾਕੀ ਮੈਂ ਕੁਝ ਕਹਿ ਨਹੀਂ ਸਕਦਾ ਦੇਖੋ ਵੈਸੇ ਵੀ ਈਜ਼ੀਲੀ ਕਿਸੇ ਤੇ ਵਿਸ਼ਵਾਸ ਕਰਨਾ ਨਹੀਂ ਚਾਹੀਦਾ ਪੋਲਿਟਿਕਸ ਦੇ ਵਿੱਚ ਤੇ ਨਾ ਤੈਨੂੰ ਮੈਂ ਗੱਲ ਦੱਸਦਾ ਮੈਂ ਇੱਕ ਕਹਾਣੀ ਹੈਗੀ ਛੋਟੀ ਜਿਹੀ ਇੱਕ ਤਾਂ ਛੋਟਾ ਜਿਹਾ ਮੁੰਡਾ ਆਪਣੇ ਪਿਓ ਨੂੰ ਕਹਿੰਦਾ ਉਹਦਾ ਪਿਓ ਸੀਗਾ ਰਾਜਨੇਤਾ ਕਹਿੰਦਾ ਡੈਡੀ ਮੈਂ ਵੀ ਪੋਲਿਟਿਕਸ ਕਰਨੀ ਮੈਨੂੰ ਪੋਲਿਟਿਕਸ ਸਿਖਾ ਇਹਦਾ ਸਿੱਖੇਗਾ ਉਹ ਕਹਿੰਦਾ ਆਹੋ ਸਿੱਖੂਗਾ ਤੇ ਉਹਨੂੰ ਛੱਤ ਤੇ ਲੈ ਗਿਆ ਆਪਣੇ ਮੁੰਡੇ ਨੂੰ ਕਹਿੰਦਾ ਕੋਠੋਂ ਛਾਲ ਮਾਰ ਦੇ ਦੂਜੀ ਮੰਜ਼ਲ ਤੋਂ ਕਹਿੰਦਾ ਮੈਂ ਡਿੱਗ ਜੂੰਗਾ ਛੱਟ ਲੱਗ ਜੂਗੀ ਕਹਿੰਦਾ ਕਿਉਂ ਡਿੱਗੂਗਾ ਮੈਂ ਥੱਲੇ ਖੜਾ ਤੇਰੇ ਪਾਪਾ ਤੈਨੂੰ ਕੈਚ ਕਰ ਲੂਗਾ ਉਹ ਮੁੰਡੇ ਨੇ ਛਾਲ ਮਾਰਤੀ ਪਾਪੇ ਨੇ ਕੈਚ ਨਹੀਂ ਕੀਤਾ ਡਿੱਗ ਗਿਆ ਉਹਦੀ ਇੱਕ ਬਾਂਹ ਤੇ ਲੱਤ ਟੁੱਟ ਗਈ ਉਹ ਰੋਂਦਾ ਪੁੱਛੇ ਪਾਪੇ ਆ ਕੀ ਕੀਤਾ ਕਹਿੰਦਾ ਆਹੀ ਤੇ ਸਬਕ ਹੈਗਾ ਪੋਲਿਟਿਕਸ ਦੇ ਵਿੱਚ ਆਪਣੇ ਪਿਓ ਦਾ ਵੀ ਨਹੀਂ ਭਰੋਸਾ ਕਰੀਦਾ ਚਲੋ ਜੀ ਫਿਰ ਗੱਲਾਂ ਤੇ ਬਹੁਤ ਕਰ ਲਈਆਂ ਨਾ ਅੱਜ ਆਪਾਂ ਹੋਰ ਕੀ ਤਾਇਆ ਹੁਣ ਸਿਆਣੀਆਂ ਗੱਲਾਂ ਕੀਤੀਆਂ ਚਾਹ ਚ ਵੀ ਮਲਾਈ ਆ ਗਈ ਹੈ ਪੀ ਲੈ ਤਾਇਆ ਥੋੜੀ ਸਾਈਡ ਤੇ ਕਰਕੇ ਫਿਰ ਹੈ ਨਾ ਫਿਰ ਚਾਹ ਪੀ ਲਈਏ ਮੈਂ ਹੁਣ ਜਾਂਦੇ ਹੁਣ ਇੱਕ ਚੱਜ ਦੀ ਗੱਲ ਕਰਾਂ ਸਿਆਣੀ ਗੱਲ ਹਾਂ ਕਰੋ ਵਿਚਾਰ ਪੇਸ਼ ਕਰੋ ਹੰਕਾਰ ਦੂਸਰਿਆਂ ਨੂੰ ਝੁਕਾ ਕੇ ਖੁਸ਼ ਹੁੰਦਾ ਆਏ ਹਾਏ ਹੰਕਾਰ ਦੂਜਿਆਂ ਨੂੰ ਝੁਕਾ ਕੇ ਖੁਸ਼ ਹੁੰਦਾ ਹੈ ਤੇ ਸੰਸਕਾਰ ਖੁਦ ਝੁਕ ਕੇ ਖੁਸ਼ ਹੁੰਦਾ ਹੈ ਤੇਰਾ ਅੰਤਿਮ ਨਹੀਂ ਸੰਸਕਾਰ ਅੱਛਾ ਨਹੀਂ ਅੱਜ ਕੱਲ ਮਿਲਦੇ ਨਹੀਂ ਨਾ ਪਏ ਤਾਂ ਕਹਿ ਰਿਹਾ ਸੀ ਓਕੇ ਚਲੋ ਚਲਿਏ ਫਿਲਹਾਲ ਆਪਾਂ ਚਲੋ ਚੱਲਦੇ ਆਂ ਬਾਏ ਬਾਏ ਕਰਦੇ ਆਂ ਟੇਕ ਕੇਅਰ ਵੀ ਕਰਾਂਗੇ ਤੇ ਕੱਲ ਮਿਲਾਂਗੇ ਆਪ ਦਾ